व्यूअर्स वेलकम बैक इन आवर प्रोग्राम जी। डॉक्टर साहब हुण असीं चाहांगे कि तुसीं साडे दर्शकां नूं जिहड़े अज दे फेसबुक मैसेज आए ने ਉਹ ਦੱਸ ਦਿਓ। ਵੀਰ ਨਰਿੰਦਰ ਸਿੰਘ ਜੋਸਨ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਕਹਿੰਦੇ ਹਨ ਕੇਪੀ ਗਿੱਲ ਬੁੱਚੜ ਨੇ ਕਿਤਾਬ ਲਿਖੀ ਹੈ ਜੋ ਰਿਲੀਜ਼ ਹੋ ਚੁੱਕੀ ਹੈ, ਐਨਮੀ ਇਨ ਪੰਜਾਬ, ਕੁਝ ਇਸ ਤਰ੍ਹਾਂ ਦਾ ਨਾਂ ਹੈ ਕਿਤਾਬ ਦਾ। ਅਜੇ ਮੇਰੇ ਨੋਟਿਸ ਨਹੀਂ ਆਈ, ਪਰ ਅੱਜ ਕੱਲ੍ਹ ਇਸ ਕਿਸਮ ਦੀਆਂ ਕਿਤਾਬਾਂ ਲਿਖਵਾ ਰਹੀਆਂ ਨੇ ਏਜੰਸੀਆਂ। ਹੋ ਸਕਦਾ ਹੈ ਆ ਜਾਏਗੀ ਸਾਹਮਣੇ ਜੇ ਉਹਨੇ ਲਿਖੀ ਹੋਏਗੀ ਜੀ। ਨਰਿੰਦਰ ਸਿੰਘ ਜੋਸਨ ਅੱਗੇ ਲਿਖਦੇ ਨੇ, ਉਹਨਾਂ ਨੇ ਇਸ ਕਿਤਾਬ 'ਚ ਲਿਖਿਆ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਰਾਜੀਵ ਗਾਂਧੀ ਨੇ ਪ੍ਰਮੋਟ ਕੀਤਾ ਸੀ। ਕਿਉਂਕਿ ਅੱਜ ਮੈਂ ਕਿਤੇ ਖਬਰ ਚਲਦੇ ਚਲਦੇ ਦੇਖੀ ਇਹ ਸੀ ਡਾਇਲੌਗ ਕੇਪੀ ਗਿੱਲ ਦਾ, ਤੇ ਮੈਂ ਕਿਹਾ ਐਵੇਂ ਇਹਨੇ ਬਕਵਾਸ ਕੀਤੀ ਹੈ ਕਿਸੇ ਇੰਟਰਵਿਊ 'ਚ, ਹੋ ਸਕਦਾ ਹੈ ਇਹ ਕਿਤਾਬ ਦਾ ਹਿੱਸਾ ਹੋਏ। ਪਰਮਜੀਤ ਸਿੰਘ ਲਿਖਦੇ ਨੇ, ਗੁਰਫਤਿਹ ਡਾਕਟਰ ਸਾਹਿਬ ਟੀਮ ਐਂਡ ਐਵਰੀਬਡੀ ਐਲਸ, awesome ਵਰਕ ਡਾਕਟਰ ਸਾਹਿਬ ਐਂਡ TV 84। Guru Sahib always chaddi kala bakshan, long live TV 84, while Sikh nation is proud of you and your amazing seva। ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ, ਖਾਲਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ ਤੁਹਾਡੇ ਬੜੇ ਹੌਸਲਾ ਦੇਣ ਵਾਲੇ ਸ਼ਬਦਾਂ ਲਈ ਜੀ। ਕਮਲਜੀਤ ਸਿੰਘ ਮਾਨ ਡਾਕਟਰ ਸਾਹਿਬ ਅਤੇ ਬੀਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਿਹਾਰ ਸਿੰਘ ਕੰਗ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ। ਮੋਹਨਜੀਤ ਸਿੰਘ ਖਾਲਸਾ ਸਰ, ਕਪੂਰ ਸਿੰਘ ਮਹਾਨ ਫਿਲਾਸਫਰ ਸਨ, ਨੋ ਡਾਊਟ ਅਬਾਊਟ ਇਟ। ਕੁਲਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿੰਦਰ ਸਿੰਘ ਪਿੰਗਲੀਆ ਡਾਕਟਰ ਸਾਹਿਬ, ਅਨਦਰ ਪਾਵਰ ਪੈਕਡ ਪਰਫਾਰਮੈਂਸ, ਬਹੁਤ ਸ਼ੁਕਰੀਆ ਪੰਗਲੀਆ ਸਾਹਿਬ। ਮੋਹਨਜੀਤ ਸਿੰਘ ਖਾਲਸਾ, ਉਹਨਾਂ ਨੇ ਫਿਰ ਲਿਖਿਆ, ਇਫ ਯੂ ਵਾਂਟ ਯੋਰ ਡੈਸਟਨੀ, ਨਹੀਂ ਤਾਂ ਤੁਹਾਡਾ ਹਾਲ ਵੀ ਬੁੱਧ ਧਰਮ ਵਾਲਾ ਹੋਵੇਗਾ। ਖਾਲਸਾ ਜੀ ਵਾਹਿਗੁਰੂ ਜੀ ਅੰਗ ਸੰਗ ਨੇ, ਇਹ ਅਸੀਂ ਆਲਰੇਡੀ ਕਿਹਾ ਹੀ ਹੈ, ਸਰ ਸਾਹਿਬ ਵੀ ਇਵੇਂ ਕਹਿੰਦੇ ਸਨ ਜੀ। ਕੁਲਦੀਪ ਸਿੰਘ ਖੰਗ, ਜਸਪ੍ਰੀਤ ਸਿੰਘ ਜੱਸੀ, ਇੰਦਰਜੀਤ ਸਿੰਘ और खान अली, और खान अली साहब ने कहा माशाअल्लाह डॉक्टर साहब यू आर डूइंग ग्रेट जॉब टेलिंग योर यंगर जनरेशन। बहुत बहुत शुक्रिया खान साहब जी। क्विकली ਜਦੋਂ ਅਸੀਂ ਭਾਰਤ ਦੇ ਵਿੱਚ ਇਨਟੋਲਰੈਂਸ ਔਰ ਉਹ ਸਾਰੇ ਮਾਹੌਲ ਦੀ ਗੱਲ ਕਰ ਰਹੇ ਹਾਂ, ਸੋ ਅੱਜ ਭਾਰਤ ਦਾ ਪ੍ਰੈਜ਼ੀਡੈਂਟ ਵੀ ਬੋਲਿਆ, ਹਾਲਾਂਕਿ ਖੁਦ ਪ੍ਰਣਾਬ ਮੁਖਰਜੀ ਇਹ ਦਰਬਾਰ ਸਾਹਿਬ ਤੇ ਹਮਲੇ ਨੂੰ ਜਸਟੀਫਾਈ ਕਰਦਾ ਹੈ ਆਪਣੀ ਕਿਤਾਬ 'ਚ। ਇੰਦਰਾ ਗਾਂਧੀ ਨੇ ਜਿਹੜੀਆਂ ਨੀਤੀਆਂ ਸਿੱਖ ਮਾਰੂ ਬਣਾਈਆਂ, ਜਿਹੜੀ ਉਹਦੀ ਕਿਚਨ ਕੈਬਨਿਟ ਸੀ ਉਹਦੇ 'ਚ ਪ੍ਰਣਾਬ ਮੁਖਰਜੀ ਵੀ ਹੁੰਦਾ ਸੀ ਜੀ। ਪਰ ਇਹ ਕਹਿ ਰਿਹਾ, ਨੋ ਰੂਮ ਫਾਰ ਇਨਟੋਲਰੈਂਟ ਇੰਡੀਅਨ, ਵਸਟ ਇਜ਼ ਪਲੇਸ ਆਫ ਡਿਬੇਟ ਨਾਟ ਵਾਇਲੈਂਸ, ਕਿ ਜੀ ਜਿਹੜਾ ਸਹਿਨਸ਼ੀਲਤਾ ਨਾ ਰੱਖਣ ਵਾਲਾ ਭਾਰਤੀ ਹੈ ਉਹਦੇ ਲਈ ਕੋਈ ਥਾਂ ਨਹੀਂ ਹੈ। ਇਹ ਜਿਹੜਾ ਗੱਲਬਾਤ ਹੋਣੀ ਚਾਹੀਦੀ ਹੈ, ਨਾਟ ਹਿੰਸਾ। ਹੁਣ ਇਹ ਤੂੰ ਕੀ ਕਰ ਰਿਹਾ ਭਾਈ ਪ੍ਰਣਾਬ ਮੁਖਰਜੀ, ਤੇਰੀ ਸਰਕਾਰ ਹੈ, ਤੇਰੇ ਥੱਲੇ, ਇਹਨੂੰ ਐਕਸਪਲੇਨੇਸ਼ਨ ਲੈ, ਲੋਕਾਂ ਨੂੰ ਦੱਸਣ ਦਾ ਕੀ ਹੈ। ਲੋਕ ਤਾਂ ਉਹਨਾਂ ਦੇ ਤਾਂ ਤੁਸੀਂ ਆਵਾਜ਼ ਦਬਾ ਰਹੇ ਹੋ ਕਿ ਵੀ ਉਹ ਕਿਸੇ ਡਿਬੇਟ ਦੀ ਉਹਨਾਂ ਨੂੰ ਕਿੱਥੇ ਥਾਂ ਹੈ। ਜਿਹਦਾ ਐਡਰੈਸ ਤੂੰ ਪੜ੍ਹਦੇ ਹੈ ਪਾਰਲੀਮੈਂਟ ਸੈਸ਼ਨ ਬਿਗਨ ਹੋਣ ਵੇਲੇ ਮੋਦੀ ਸਰਕਾਰ ਦਾ, ਇਹ ਗੱਲ ਉਹਨਾਂ ਨੂੰ ਸਮਝਾ। ਔਰ ਉਹ ਜੋ ਕਹਿ ਰਿਹਾ, there should be no room in the country for intolerant Indian as this nation has been a bastion of free thought, speech and expression since ancient times, President Mukherjee said on Thursday in the wake of Ramjas College Row। ਇਹਦੇ 'ਚੋਂ ਇਹ ਹੁੰਦਾ ਹੈ ਜਿਵੇਂ ਨਾ ਇੱਥੇ ਅਮਰੀਕਨ ਕਈ ਐਕੈਡੈਮੀਸ਼ੀਅਨਸ ਨਾਲ ਤੁਸੀਂ ਗੱਲ ਕਰੋ ਤੇ ਉਹ ਵੀ ਕਹਿਣਗੇ ਜਾਂ ਕੋਈ ਤੁਸੀਂ ਗੱਲ ਉਹਨਾਂ ਨੂੰ ਸਮਝਾਓ, ਇਟ ਨੀਡਸ 2 hands to clap। ਮੈਂ ਕਿਹਾ ਬਟ ਇਟ ਨੀਡਸ ਓਨਲੀ 1 hand to slap। ਇਹ ਕਹਿਣਗੇ ਸਾਨੂੰ ਜੀ ਤਾੜੀ 2 ਹੱਥਾਂ ਨਾਲ ਵੱਜਦੀ ਹੈ ਜੀ, ਹੁਣ ਇਹ 2 ਹੱਥਾਂ ਨਾਲ ਤਾੜੀ ਵਜਾ ਰਿਹਾ। ਹਾਂ ਜੀ ਡਾਇਲੋਗ ਕਰੋ ਜਿਵੇਂ ਉਹਨਾਂ ਦਾ ਵੀ ਕਸੂਰ ਹੈ। ਮੈਂ ਕਿਹਾ ਜੀ ਠੀਕ ਹੈ, ਇਟ ਨੀਡਸ 2 hands for clapping but it needs just 1 hand for slapping ਜੀ ਜੀ। ਔਰ ਉੱਥੇ ਜਿਹੜਾ ਉਹ ਕਲੈਪ ਨਹੀਂ ਹੋ ਰਿਹਾ, ਸਲੈਪ ਹੋ ਰਿਹਾ। ਔਰ ਇਹ ਜਿਹੜੇ ਆਪਣੀ ਜ਼ਿੰਮੇਵਾਰੀਆਂ ਤੋਂ ਦੌੜੇ ਹੋਏ ਬੈਠੇ ਪ੍ਰੈਜ਼ੀਡੈਂਟ ਬਣਿਆ, ਕਿਤਾਬਾਂ ਲਿਖਣ ਤੇ ਬੈਠੇ ਨੇ। ਔਰ ਮੈਨੂੰ ਚੰਗਾ ਲੱਗਾ ਕਿ ਵੀ ਅਸੀਂ ਉੱਥੇ ਵੀ ਉਹਨਾਂ ਬਹਾਦਰ ਕਲਮਾਂ ਨੂੰ, ਆਵਾਜ਼ਾਂ ਨੂੰ, ਉਹ ਬੇਸ਼ੱਕ ਤੀਸਤਾ ਸੀਤਲਵਾਦ ਹੋਏ, ਇਤਿਹਾਸਕਾਰ ਰਾਮਚੰਦਰ ਗੁਹਾ ਹੋਏ, ਜਾਂ ਜਿਵੇਂ ਬੀਬੀ ਥਾਪਰ ਜਿਸ ਦਾ ਮੈਂ ਜ਼ਿਕਰ ਅਕਸਰ ਕਰਦਾ, ਜਿਹੜੀ ਬੜੀ ਬਹਾਦਰੀ ਦੇ ਨਾਲ ਚੈਲੰਜ ਕਰਦੀ ਹੈ ਉਹਨਾਂ ਨੂੰ। ਔਰ ਅੱਜ ਇੱਕ ਆਰਟੀਕਲ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਸੁਚੇਤਰਾ ਸੇਨ ਗੁਪਤਾ, ਇਹਨੇ ਜਿਹੜਾ ਕਿ ਵੀ ਕਿਵੇਂ ਬੀਬੀ ਗੁਰਮੇਹਰ ਕੌਰ ਨੂੰ, ਦੀ ਹੈਡਲਾਈਨ ਇਹ ਹੈ, ਟਰੋਲਡ ਇਨਟੂ ਸਾਇਲੈਂਸ, ਕਿ ਟਰੋਲਿੰਗ ਹੁੰਦਾ ਕਿ ਤੁਸੀਂ ਪਿੱਛੇ ਪੈ ਕੇ ਨਾ ਪੱਕੀ ਗੱਲਾਂ, ਧਮਕੀਆਂ, ਇੰਟੀਮੀਡੇਸ਼ਨ, ਸਾਰਾ ਕੁਝ ਉਹਨੂੰ ਚੁੱਪ ਕਰਵਾ ਦਿੱਤਾ। ਔਰ ਉਹਦੇ ਹੱਥ ਜਿਹੜਾ ਆਰਟੀਕਲ 'ਚ ਵੀ ਫੜਿਆ, ਆਈ ਫਾਈਟ ਫॉर ਪੀਸ ਬਿਟਵੀਨ ਇੰਡੀਆ ਐਂਡ ਉਹਨਾਂ ਨੇ ਕਿਹਾ ਵੀ ਜਿਹੜੀ ਪੀਸ ਦੀ ਐਂਬੈਸਡਰ ਸੀ ਉਹਨੂੰ ਕਿਵੇਂ ਚੁੱਪ ਕਰਾਇਆ। ਫਿਰ ਉਹਦੇ 'ਚ ਉਹਨੇ ਕਿਹਾ, ਗੁਰਮੇਹਰ ਕੌਰ ਇਜ਼ ਅ ਟੈਕਸਟ ਬੁੱਕ ਕੇਸ ਆਫ ਵਿਕਟਮਾਈਜੇਸ਼ਨ ਥਰੂ heightened levels of gender based violence,
ਕਿ ਇੱਕ ਔਰਤ ਨੂੰ ਜਦੋਂ ਤੁਸੀਂ ਜ਼ਬਰ ਜਨਾਹ ਦੀ ਧਮਕੀ ਦਿੰਦੇ ਹੋ ਜੈਂਡਰ ਬੇਸਡ। ਉਹਨਾਂ ਨੇ ਕਿਹਾ ਕਿ ਗੁਰਮੇਹਰ ਕੌਰ 20 years old student from Delhi University who started a social media campaign in opposition to Akhil Bharatiya Vidyarthi Parishad has been trolled into silence and has reportedly left Delhi due to rape and death threats. She is not the first younger to be at the receiving end of the binary of nationalist anti-national। ਵੀ ਉਹਦੇ ਤੇ ਦੇਸ਼ ਧਰੋਹ ਦਾ ਲਾ ਕੇ ਉਹ ਦਿੱਲੀ ਛੱਡ ਕੇ ਚਲੀ ਗਈ। ਹੁਣ ਪੰਜਾਬ 'ਚ ਉਹਨੂੰ 2 ਵਿਮਨ ਗਾਰਡਸ ਲੈਣੀਆਂ ਪਈਆਂ ਨੇ। ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਗੱਲ ਮੇਰੇ ਵੀ ਨਹੀਂ ਸੀ, ਉਹਨੇ ਕਿਹਾ ਪ੍ਰੋਗਰੈਸਿਵ ਪੋਲਿਟਿਕਸ ਮਿਸਿਸ ਕੌਰਸ ਪੋਲਿਟਿਕਸ similar to vast sections of the student community across the country is aimed at questioning the narrowing of freedom of speech and expression aided by state in conjunction with a society that harbors an increasingly majoritarianism attitude। ਉਹਨਾਂ ਨੇ ਕਿਹਾ ਜੀ ਸਟੇਟ ਦੀ ਪੈਟਰਨੇਜ ਦੇ ਨਾਲ ਬਹੁ ਗਿਣਤੀ ਦੀ ਜ਼ਹਿਨੀਅਤ, ਔਰ ਉਹਦੇ ਚੋਂ ਹੀ ਰੋਹਿਤ ਵਰਮੂਲਾ ਆਫ ਯੂਨੀਵਰਸਿਟੀ ਆਫ ਹੈਦਰਾਬਾਦ ਕੁਡ ਬੀ ਡਿਮੀਨਡ ਫॉर ਬੀਇੰਗ ਏ ਦਲਿਤ, ਕਿ ਉੱਥੇ ਕੀ ਹੋਇਆ ਉਹਦੇ ਨਾਲ। ਉਮਰ ਖਾਲਿਦ and Shaila Rashid of JNU with their Muslim identity, ਇਹਨਾਂ ਦੋਨਾਂ ਨੂੰ ਮੁਸਲਮ ਹੋਣ ਕਰਕੇ ਜਿਹੜਾ ਉਹ ਕਾਰਨਰ ਕੀਤਾ ਗਿਆ। could be slotted as traitorous and their fellow comrade Anibran Bhattacharya could be projected as a menace for being a follower of left wing ideology, ਕਿ ਵੀ ਤੁਸੀਂ ਸਿੱਖ ਕੁੜੀ ਨੂੰ ਉਹਦੇ ਨਾਲ ਜੋੜਦੇ ਹੋ, ਉਧਰ ਦਲਿਤ ਨਾਲ ਜੋੜਦੇ ਹੋ, ਮੁਸਲਮਾਨਾਂ ਨਾਲ ਜੋੜਦੇ ਹੋ ਜਿਵੇਂ JNU ਦੇ, ਤੇ ਜੇ ਕੁਛ ਨਹੀਂ ਮਿਲਦਾ ਫਿਰ ਕਹੋ ਜੀ ਇਹ ਲੈਫਟਿਸਟ ਰਹੇ ਕਾਮਰੇਡ ਹੈ, ਇਹ ਸਮਾਜ ਨੂੰ ਤੋੜਨਾ ਚਾਹੁੰਦੇ ਨੇ। ਇਟ ਵਾਜ਼ ਹਾਰਡਰ ਟੂ ਸਲॉट ਮਿਸਿਸ ਕੌਰ ਵਿਦ ਸੱਚ ਈਜ਼, ਵੀ ਮਿਸਿਸ ਕੌਰ ਦੇ ਉੱਤੇ ਹਮਲਾ ਕਰਨਾ ਇੰਨਾ ਸੌਖਾ ਨਹੀਂ ਸੀ। ਸ਼ੀ ਇਜ਼ ਏ ਸਟੂਡੈਂਟ ਐਟ ਵਨ ਆਫ ਦਾ ਮੋਸਟ ਐਲੀਟ ਕਾਲਜਸ ਆਫ ਦਿੱਲੀ ਯੂਨੀਵਰਸਿਟੀ, ਲੇਡੀ ਸ਼੍ਰੀ ਰਾਮ ਕਾਲਜ, as opposed to JNU which revealed in the popular imagination as a hub of anti-national activity। ਉਹਨੇ ਕਿਹਾ ਜੀ JNU ਨੂੰ ਤਾਂ ਪਹਿਲਾਂ ਹੀ anti-national hub ਬਣਾਇਆ, ਪਰ ਇਹ ਜਿਹੜੀ ਸਭ ਤੋਂ ਵੱਡਾ ਐਲੀਟ ਕਾਲਜ ਹੈ ਜਿਹਦੇ 99% ਨੰਬਰਾਂ ਵਾਲੇ ਸਟੂਡੈਂਟ ਜਾਂਦੇ ਨੇ, ਉਹਦੀ ਸਟੂਡੈਂਟ ਹੈ। ਸ਼ੀ ਬਿਲੋਂਗਸ ਟੂ ਵਨ ਆਫ ਇੰਡੀਆਜ਼ ਮੋਸਟ ਸੈਲੀਬ੍ਰੇਟਿਡ ਐਂਡ ਪ੍ਰੋਸਪਰਸ ਮਾਈਨੋਰਿਟੀ ਕਮਿਊਨਿਟੀਜ਼ ਦਾ ਸਿੱਖਸ, ਕਿ ਉਹ ਭਾਰਤ ਦੀ ਇੱਕ ਬੜੀ ਖੁਸ਼ਹਾਲ ਸਿੱਖ ਕਮਿਊਨਿਟੀ ਚੋਂ ਉਹਦਾ ਸਬੰਧ ਹੈ। Most significantly, her father, Captain Mandeep Singh of Indian Army, lost his life battling militants in Jammu and Kashmir in 1999। ਉਹਦੇ ਪਿਤਾ ਕੈਪਟਨ ਮਨਦੀਪ ਸਿੰਘ ਨੇ ਆਪਣੀ ਜਾਨ ਗਵਾਈ ਦੇਸ਼ ਲਈ। Mrs. Kaur has disrupted the narrative of dying soldier that is brought out by the right wing at the drop of a hat to shut down dissent। ਉਹਨੇ ਕਿਹਾ ਜੀ ਬਾਕੀਆਂ ਨੂੰ ਚੁੱਪ ਕਰਾਉਣ ਲਈ ਉਹ ਉਹਨਾਂ ਸ਼ਹੀਦਾਂ ਦਾ ਸਹਾਰਾ ਲੈਂਦੇ ਨੇ ਰਾਈਟ ਵਿੰਗਰ, ਔਰ ਮਨਦੀਪ ਕੌਰ ਤਾਂ ਆਪ ਉਸ ਚੋਂ ਹੈ, ਉਸ ਦੀ ਬੱਚੀ ਹੈ ਜਿਹਨੇ ਆਪਣਾ ਖੂਨ ਦਿੱਤਾ ਹੈ। The fact that sections of the army veterans and relatives of those who died on the battleground in Kargil have come out in her support reflects that there is some discomfort within the army too over its facile politicization। ਉਹਨੇ ਕਿਹਾ ਜੀ ਜਿਹੜੇ ਕਾਰਗਿਲ 'ਚ ਮਾਰੇ ਗਏ ਔਰ ਜਿਹੜੇ ਨੇ ਸਰਵ ਕੀਤਾ ਉਹ ਗੁਰਮੇਹਰ ਕੌਰ ਦੀ ਮਦਦ 'ਚ ਆਏ ਨੇ, ਔਰ ਇਹਦਾ ਮਤਲਬ ਇਹ ਵੀ ਆਰਮੀ 'ਚ ਵੀ ਇਹ ਹਿਲਜੁਲ ਹੋਈ ਹੈ ਕਿ ਤੁਸੀਂ ਸਾਡੇ ਸ਼ਹੀਦ ਦੀ ਜਿਹੜੀ ਬੱਚੀ ਹੈ ਉਸ ਦੇ ਨਾਲ ਤੁਸੀਂ ਕੀ ਕਰ ਰਹੇ ਹੋ। ਫਿਰ ਉਹਨੇ ਕਿਹਾ ਵੀ ਪੈਟਰਨ ਕੀ ਹੈ ਅਬਿਊਜ਼ ਦਾ। ਮਿਸਿਸ ਕੌਰਸ ਅਬਿਊਜ਼ਰਸ ਯੂਜ਼ਡ 2 distinct reactions। ਉਹਨਾਂ ਨੇ 2 ਤਰੀਕੇ ਇਸਤੇਮਾਲ ਕੀਤੇ। The first was what has become a standard issue response to articulation of progressive views by women, sexual harassment, rape threats and death threats flew thick and wide। ਉਹਨੇ ਕਿਹਾ ਜੀ ਪਹਿਲਾ ਕਿ ਜਬਰ ਜਨਾਹ ਕਰ ਦਿਆਂਗੇ, ਦੂਜਾ ਮੌਤ ਦੀ ਧਮਕੀ, ਔਰ ਦੂਜਾ ਇਹ ਪੈਟਰਨ ਹੈ। The second was to shame her for using her father, the soldier's death, as a plank for contrived morality। ਦੂਸਰਾ ਇਹ ਹੈ ਕਿ ਤੂੰ ਸ਼ਹੀਦ ਦੀ ਕੁੜੀ ਹੋ ਕੇ ਇਦਾਂ ਦੀਆਂ ਗੱਲਾਂ ਮਤਲਬ ਦੋਨੋਂ ਪਾਸਿਓਂ ਹੀ ਘੇਰ ਕੇ ਉਹਨੂੰ ਚੁੱਪ ਕਰਾਉਣ ਦੀ ਗੱਲ। The strategies were used in combination, becoming a textbook case of militarized society with heightened levels of gender-based violence। ਉਹਨਾਂ ਨੇ ਕਿਹਾ ਜੀ ਇਹ ਹੈ ਕਿ ਕਿਸ ਕਿਸਮ ਦੀ ਸੁਸਾਇਟੀ ਬਣ ਗਈ ਹੈ। ਫਿਰ ਜਿਹੜੀ ਗੱਲ ਮੈਨੂੰ ਪਤਾ ਨਹੀਂ ਸੀ ਕਿ ਵੀ ਜਿਹੜੇ ਵੀ ਉਹਨੂੰ ਚੈਲੰਜ ਕਰਨ ਵਾਲੇ ਪਹਿਲੇ ਨੇ ਸਾਰੇ ਹਰਿਆਣਵੀ ਨੇ, ਔਰ ਕਿਵੇਂ ਇੱਕ ਪਾਸੇ ਤੁਸੀਂ ਜਾਟ ਔਰ ਜੋ ਬੂਰਥਾਲ 'ਚ ਹੋਇਆ ਉਹਨੂੰ ਦੇਖੋ, ਜੋ ਸਿੱਖਾਂ 'ਚ ਹਰਿਆਣੇ ਨਾਲ ਹੁੰਦਾ ਰਿਹਾ ਉਹਨੂੰ ਦੇਖੋ। ਵੈਨ ਸੈਲੀਬ੍ਰਿਟੀਜ਼ ਸੱਚ ਐਜ਼ ਕ੍ਰਿਕਟਰ ਵਰਿੰਦਰ ਸਹਿਬਾਗ ਐਂਡ ਐਕਟਰ ਰਣਦੀਪ ਹੁੱਡਾ jumped into the frame, they did so in the face of very real intimidation that Mrs. Kaur was facing, provided the cue for hundreds of trolls to move in swiftly with a barrage of abuse and threats। ਉਹਨੇ ਕਿਹਾ ਜਦੋਂ ਇਹ 2 ਹਰਿਆਣਵੀ ਜਿਹੜੇ ਨੇ ਨਿਕਲੇ ਉਹਦੇ ਖਿਲਾਫ, ਔਰ ਫਿਰ ਜਿਹੜੀ ਇਹ ਝੜੀ ਲਾ ਦਿੱਤੀ ਜਿਹੜੇ ਸਾਰੇ ਬੈਠੇ ਸੀ ਟ੍ਰੋਲਿੰਗ ਕਰਨ ਲਈ। Their cavalier intervention, as also tweets and subsequent comments by Kiran Rajju, Union Minister for Home, show that the reality that a young woman
could possibly have agency and think independently without any assistance। ਉਹਨੇ ਕਿਹਾ ਜੀ ਇਹ ਲੱਗ ਗਿਆ ਵੀ ਇਹ ਕੁੜੀ ਆਪ ਤਾਂ ਸੋਚ ਨਹੀਂ ਸਕਦੀ। ਕਿਰਨ ਰਿਜੂ ਨੇ ਵੀ ਕਿਹਾ ਜੀ ਦਾ ਦਿਮਾਗ ਗੰਦਾ ਕੀਤਾ। ਫਿਰ ਉਹਨੇ ਜਿਹੜਾ ਆਈਡੈਂਟੀਟੀ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਕਿ ਵੀ ਕੱਲਾ ਇਹ ਸੈਕਸਿਸਟ ਕਮੈਂਟ ਵਾਲੇ ਹਰਿਆਣਵੀ ਸਹਿਬਾਗ ਤੇ ਹੁੱਡਾ ਹੀ ਨਹੀਂ ਸੀ, ਫਿਰ ਰੈਸਲਰ ਆ ਗਈਆਂ, ਗੀਤਾ ਫੋਗਟ, ਬਬੀਤਾ ਕੁਮਾਰੀ, ਯੋਗੇਸ਼ਵਰ ਦੱਤ, ਆਲ ਬਿਲੋਂਗਿੰਗ ਟੂ ਹਰਿਆਣਾ। ਇਹ ਐਂਗਲ ਹੁਣ ਤੱਕ ਵੀ ਕਿਸੇ ਨੇ ਨਹੀਂ ਸੀ ਦਿੱਤਾ, ਜਿਹੜਾ ਇਸ ਰਾਈਟਰ ਨੇ ਦਿੱਤਾ ਹੈ ਕਿ ਵੀ ਇਹ ਹਰਿਆਣਵੀ ਜਿਹੜੇ ਨੇ ਉਹਨਾਂ ਦੀਆਂ ਰੈਸਲਰਸ ਵੀ ਔਰ ਸਹਿਬਾਗ ਔਰ ਹੁੱਡਾ ਇਹ ਜਿਹੜੇ ਨੇ ਆਲ ਬਿਲੋਂਗਿੰਗ ਟੂ ਹਰਿਆਣਾ ਰਿਐਕਟਿੰਗ ਵਿਦ ਹੌਸਟਿਲਿਟੀ। ਦ ਸਪੇਸ ਆਫ ਸੋਸ਼ਲ ਮੀਡੀਆ ਇਜ਼ ਐਡਮਿਟਡਲੀ ਏ ਫ੍ਰੀ ਫॉर ਆਲ। ਫਿਰ ਸੋਸ਼ਲ ਮੀਡੀਆ ਫ੍ਰੀ ਫॉर ਆਲ ਆ ਗਿਆ, ਪਰ ਉਹਨੇ ਕਨਕਲੂਡ ਕੀਤਾ ਹੈ ਕਿ ਬਈ ਹੁਣ ਜਿਹੜਾ ਮਾਹੌਲ ਭਾਵੇਂ ਐਪੋਲੋਜੀਜ਼ ਦੀ ਗੱਲ ਜਾਂ ਦੂਸਰੀ ਸ਼ੁਰੂ ਹੋਈ ਹੈ, ਭਾਵੇਂ ਨੰਥਲੈਸ ਸ਼ੀ ਹੈਜ਼ ਬੀਨ ਵਿਲੀਫਾਈਡ ਫॉर ਲੈਕਿੰਗ ਕਰੇਜ। ਹੁਣ ਦੂਜੇ ਪਾਸਿਓਂ ਹੋ ਗਏ ਦੂਜੇ ਕਿਸਮ ਦੇ, ਲਓ ਜੀ ਉਹਨੇ ਹੌਸਲਾ ਕਿਉਂ ਛੱਡਤਾ, ਕਿਉਂ ਜਾ ਕੇ ਬਹਿ ਗਈ, ਉਹਨੇ ਵਿਦਡਰਾਅ ਕਿਉਂ ਕਰ ਲਿਆ। ਹੁਣ ਉਹੀ ਲੋਕ ਜਿਹੜੇ ਦੋਨੋਂ ਪਹਿਲਾਂ ਜਿਹੜੇ ਉਹਨੇ ਰੀਜ਼ਨ ਦਿੱਤੇ ਇਸ ਆਥਰ ਨੇ ਸੁਚਿਤਰਾ ਸੇਨ ਗੁਪਤਾ ਨੇ, ਔਰ ਉਹਨੇ ਕਿਹਾ ਕਿ ਵੀ ਅਲਟੀਮੇਟਲੀ ਕਿ ਇਹ ਅੱਜ ਇਸ ਸਟੇਟ ਔਰ ਇਸ ਦੇ ਲੋਕਾਂ ਦਾ ਐਟੀਟਿਊਡ ਹੈ ਜਿਹੜਾ ਜ਼ਾਹਰ ਕਰਦਾ ਹੈ ਕਿ ਕਿਸ ਕਿਸਮ ਦੀ ਸੁਸਾਇਟੀ ਜਿਹੜੀ ਹੈ ਉੱਥੇ ਐਗਜ਼ਿਸਟ। ਜੀ ਰਾਸਾ 1 ਮਿੰਟ ਰਹਿ ਗਿਆ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅਸੀਂ 1 ਮਿੰਟ 'ਚ ਵਿਚਾਰ ਦੱਸ ਦੇਣਾ ਜੀ। ਰਾਗ ਗੌੜੀ 52 ਅੱਖਰੀ ਕਬੀਰ ਜੋਗੀ ਦੇ ਅਸੀਂ 3 ਸ਼ਲੋਕ ਚੁਣੇ ਨੇ ਜਿਹੜੇ ਵੱਵਾ, ਵਾਵਾ ਤੇ ਸੱਸਾ ਉਹਨਾਂ ਨੇ ਮੈਸੇਜ ਦਿੱਤਾ ਹੈ ਅਧਿਆਤਮ ਰੂਹਾਨੀ ਦੁਨੀਆ ਦਾ। ਵੱਵਾ ਬਾਰ ਬਾਰ ਬਿਸਨ ਸਮਹਾਰ, ਬਿਸਨ ਸਮਾਰ ਨਾ ਆਵੇ ਹਾਰ, ਬਲ ਬਲ ਜੇ ਬਿਸਨ ਤਨਾ ਜਸ ਗਾਵੇ, ਵਿਸਨ ਮਿਲੇ ਸਭ ਹੀ ਸੱਚ ਪਾਵੇ। ਕਿ ਵੱਵਾ ਇਹ ਕਹਿੰਦਾ ਹੈ ਕਿ ਭਾਈ ਉਸ ਵਾਹਿਗੁਰੂ ਨੂੰ ਜਿਹਦਾ ਨਾਂ ਵਿਸ਼ਨੂੰ ਹੈ ਚੇਤੇ ਕਰ, ਜੇ ਉਹ ਚੇਤੇ ਆਏ ਤੇ ਕਦੇ ਹਾਰ ਨਹੀਂ ਹੁੰਦੀ, ਤੇ ਤੂੰ ਰੱਬ ਦਾ ਪੁੱਤਰ ਬਣ ਔਰ ਜਿਹੜਾ ਉਸ ਤੇ ਜਸ ਗਾ, ਤੇ ਜਦੋਂ ਰੱਬ ਆ ਜਾਂਦਾ ਤੇ ਸਭ ਹੀ ਸੱਚ ਪਾਵੇ, ਫਿਰ ਸਭ ਨੂੰ ਸੱਚ ਹਾਸਲ ਹੁੰਦਾ। ਦੂਸਰੇ ਵਾਵਾ ਵਾਹੀ ਜਾਣੀਏ, ਵਾਹ ਜਾਣੇ ਇਹੋ ਹੋਏ, ਇਹੋ ਅਰ ਉਹ ਜਬ ਮਿਲੇ ਤਬ ਮਿਲਤ ਨਾ ਜਾਣੇ ਕੋਈ। ਕਿ ਉਸ ਵਾਹਿਗੁਰੂ ਨੂੰ ਜਾਣ, ਜਦੋਂ ਉਹ ਵਾਹਿਗੁਰੂ ਆ ਜਾਂਦਾ ਹੈ ਔਰ ਉਹ ਮਿਲ ਪੈਂਦਾ ਤਬ ਮਿਲਤ ਨਾ ਜਾਣੇ ਕੋਈ। ਕਿ ਇਸ ਦੋਨਾਂ ਦੇ ਮਿਲਾਪ ਨੂੰ ਰੂਹ ਔਰ ਵਾਹਿਗੁਰੂ ਦੇ ਫਿਰ ਕੋਈ ਹੋਰ ਨਹੀਂ ਸਮਝ ਸਕਦਾ। ਔਰ ਤੀਸਰਾ ਸੱਸਾ ਸੋ ਨੀਕਾ ਕਰ ਸੁਧ ਹੈ। ਕਿ ਸੱਸਾ ਇਹ ਸਿਖਾਉਂਦਾ ਹੈ ਕਿ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਸੰਭਾਲ, ਚੰਗੀ ਤਰ੍ਹਾਂ ਉਸ ਨੂੰ ਨੀਕਾ ਹੁੰਦਾ ਚੰਗੀ ਤਰ੍ਹਾਂ। ਘਟ ਪਰਚਾ ਕੀ ਬਾਤ ਨਿਰੋਧੋ। ਕਿ ਮਨ ਨੂੰ ਰੱਬ ਦੀ ਉਸਤਤ ਦੇ ਬਚਨਾਂ ਵਿੱਚ ਲਿਆ ਕੇ ਜੋੜ, ਤਾਂ ਕਿ ਮਨ ਜਿਹੜਾ ਉਹ ਪਰਮਾਤਮਾ ਵਿੱਚ ਪਚ ਜਾਏ, ਪਰਮਾਤਮਾ ਵਿੱਚ ਪਰਚ ਜਾਏ। ਘਟ ਪਰਚਾ ਕੀ ਬਾਤ ਨਿਰੋਧੋ, ਘਟ ਪਰਚੈ ਜੋ ਉਪਜੈ ਪਾਓ। ਜੇ ਦਿਲ ਮੰਨ ਗਿਆ, ਦਿਲ ਦੇ ਅੰਦਰ ਉਸ ਵਾਹਿਗੁਰੂ ਦੀ ਯਾਦ ਆ ਗਈ, ਜੋ ਉਪਜੈ ਪਾਓ, ਫਿਰ ਅੰਦਰ ਰੱਬ ਦਾ ਪਿਆਰ ਪੈਦਾ ਹੋਏਗਾ। ਪਹਿਲਾਂ ਮਨ ਦੇ ਸ਼ੰਕੇ ਦੂਰ ਕਰਕੇ ਮਨ ਨੂੰ ਖੜਾ ਕਰਨਾ ਉਸ ਵਾਹਿਗੁਰੂ ਦੇ ਨਾਲ, ਤੇ ਜਦੋਂ ਮਨ ਜੁੜ ਗਿਆ ਤਾਂ ਜੋ ਉਪਜੈ ਭਾਓ, ਫਿਰ ਪਿਆਰ ਉਪਜੇਗਾ। ਪੂਰ ਰਿਹਾ ਤ੍ਰੈ ਤ੍ਰਿਭਵਨ ਰਾਓ, ਫਿਰ ਤਿੰਨਾਂ ਦੁਨੀਆ ਦਾ ਮਾਲਕ, ਖਾਲਕ ਖਲਕ ਸਭ ਦਾ ਮਾਲਕ ਪੂਰ ਰਿਹਾ, ਫਿਰ ਆ ਕੇ ਅੰਦਰ ਵਸੇਗਾ, ਅੰਦਰ ਆਨੰਦ ਹੋਏਗਾ, ਤੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦੀ ਅਵਸਥਾ ਪ੍ਰਾਪਤ ਹੋਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਮੁੱਦੇ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।